ਦੀ ਖਬਰ ਐਪਲ ਦੇ ਇੱਕ ਰਹਿ ਚੁੱਕੇ EMPLOYEE ਨੂੰ $10 ਮਿਲੀਅਨ ਦੇ ਫਰਾਡ ਦੇ ਵਿੱਚ ਚਾਰਜ ਕੀਤਾ ਗਿਆ ਆ। ਸੋ ਕੈਲੀਫੋਰਨੀਆ ਦੇ ਆਫੀਸ਼ੀਅਲਸ ਨੇ ਧਿਰੇਂਦਰਾ ਪ੍ਰਸਾਦ, ਇਹ ਇੰਡੀਅਨ ਮੂਲ ਦਾ ਆ, ਉਹਦੀਆਂ ਸਾਰੀਆਂ ਹੀ ਪ੍ਰਾਪਰਟੀਜ਼ ਨੂੰ ਆਪਣੇ ਜਾਬਤੇ ਵਿੱਚ ਲੈ ਲਿਆ ਹੈ, ਜੋ ਕਿ $5 ਮਿਲੀਅਨ ਦੇ ਕਰੀਬ ਬਣਦੀਆਂ ਹੈਗੀਆਂ। ਕਹਿੰਦੇ ਪਈ ਉਸ ਨੂੰ ਚਾਰਜ ਕੀਤਾ ਗਿਆ ਕਨਸਪੀਰੇਸੀ ਟੂ ਕਮਿਟ ਫਰਾਡ, ਮਨੀ ਲਾਂਡਰਿੰਗ ਤੇ ਟੈਕਸ ਅਵੇਜਨ ਦੇ ਮਾਮਲੇ ਦੇ ਵਿੱਚ। ਐਪਲ ਕੰਪਨੀ ਦੇ ਵਿੱਚ ਜਦੋਂ ਉਹ ਕੰਮ ਕਰਦਾ ਸੀ ਤੇ ਉਸ ਟਾਈਮ ਦੇ ਉੱਤੇ ਕਿਕਬੈਕਸ, ਜਿੱਦਾਂ ਆਪਾਂ ਇੰਡੀਆ ਵਾਲੇ ਕਹਿੰਦੇ ਆ ਵੀ ਅੰਡਰ ਦੀ ਟੇਬਲ ਪੈਸੇ ਲਈ ਜਾਂਦਾ ਸੀ, ਚੋਰੀ ਕਰਦਾ ਸੀ ਸਮਾਨ ਉੱਥੋਂ, ਮਨੀ ਲਾਂਡਰਿੰਗ ਵੀ ਕੀਤੀ ਹੈਗੀ ਆ ਜਦੋਂ ਉਸ ਕੰਪਨੀ 'ਚ ਕੰਮ ਕਰਦਾ ਸੀ। ਜਿਹੜੀ ਫਾਈਲਿੰਗ ਹੋਈ ਹੈਗੀ ਆ ਕੋਰਟ ਦੇ ਵਿੱਚ, ਉਹਦੇ ਮੁਤਾਬਕ ਧਿਰੇਂਦਰਾ ਪ੍ਰਸਾਦ ਨੇ 10 ਸਾਲ ਐਪਲ ਕੰਪਨੀ ਦੇ ਲਈ ਕੰਮ ਕੀਤਾ ਤੇ ਉਸੇ ਦੌਰਾਨ ਇਸ ਨੇ ਸਾਰਾ ਕੁਝ, ਇਹ ਕਨਸਪੀਰੇਸੀ ਟੂ ਕਮਿਟ ਫਰਾਡ, ਮਨੀ ਲਾਂਡਰਿੰਗ, ਟੈਕਸ ਅਵੇਜਨ, ਇਹ ਸਾਰਾ ਕੁਝ ਕੀਤਾ। ਕਿਕਬੈਕਸ ਕਈ ਵਾਰ ਕੰਟਰੈਕਟ ਕੰਪਨੀਆਂ ਨੂੰ ਹੁੰਦੇ ਆ, ਕੋ ਪਾਰਟਸ ਖਰੀਦਣੇ ਆ, ਉਹਨਾਂ ਦੇ ਕੋਲੋਂ ਇਹ ਕਿਕਬੈਕਸ ਲੈਂਦਾ ਸੀਗਾ। US ਅਟਾਰਨੀ ਦੇ ਆਫਿਸ ਸੈਨੋਜ਼ੇ ਦੇ ਵਿੱਚ ਉਹਨਾਂ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਆ ਵੀ ਫੈਡਰਲ ਗਵਰਨਮੈਂਟ ਨੇ ਉਹਦੀਆਂ 5 ਪ੍ਰਾਪਰਟੀਆਂ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ, ਉਹਦੇ ਸਾਰੇ ਫਾਈਨੈਂਸ਼ੀਅਲ ਅਕਾਊਂਟਸ ਵੀ ਲੈ ਲਏ ਆ, ਜਿਨ੍ਹਾਂ ਦੀ ਕੀਮਤ $5 ਮਿਲੀਅਨ ਦੇ ਕਰੀਬ ਬਣਦੀ ਹੈਗੀ ਆ। ਜੀ ਬਿਲਕੁਲ, ਅਗਲੇ ਹਫਤੇ ਇਸ ਨੂੰ ਜਿਹੜਾ ਆ ਪੇਸ਼ ਕੀਤਾ ਜਾਣਾ ਹੈ ਅਦਾਲਤ ਦੇ ਵਿੱਚ ਵੀਰਵਾਰ ਨੂੰ, ਜਿਸ ਦੇ ਵਿੱਚ ਇਹਨਾਂ ਚਾਰਜਿਸ ਦੇ ਉੱਤੇ ਇਸ ਨੂੰ ਸਵਾਲ ਜਿਹੜੇ ਉਹ ਪੁੱਛੇ ਜਾਣਗੇ। ਸ਼ਾਇਦ ਪੁੱਛਿਆ ਜਾਊਗਾ ਵੀ ਤੂੰ ਦੋਸ਼ੀ ਆ ਜਾਂ ਨਹੀਂ। ਸੋ ਕਹਿੰਦੇ ਵੀ ਇਸ ਹਰ ਇੱਕ ਚਾਰਜ ਦੀ ਮੈਕਸੀਮਮ ਸੈਂਟੈਂਸ 5 ਤੋਂ 20 ਸਾਲ ਤੱਕ ਦੀ ਇਸ ਦੀ ਹੋ ਸਕਦੀ ਆ। ਜਿਹੜੀਆਂ ਸੈਂਟੈਂਸਿੰਗ ਗਾਈਡਲਾਈਨਸ ਜੱਜਿਸ ਆ ਉਸ ਦੇ ਉੱਤੇ, ਜੇ ਇਹ ਜਿਹੜੇ ਚਾਰਜਿਸ ਲਾਏ ਗਏ ਆ ਉਸ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈਗਾ ਆ। ਸੋ ਬੜਾ ਵੱਡਾ ਜਿਹੜਾ ਹਰਜੋਤ ਸਿੰਘ ਜੀ ਇਸ ਨੇ ਕੰਮ ਜਿਹੜਾ ਧਿਰੇਂਦਰਾ ਪ੍ਰਸਾਦ ਨੇ ਜਿਹੜਾ ਉਹ ਕਰ ਦਿੱਤਾ, ਰਗੜ ਕੇ ਰੱਖ ਦਿੱਤਾ। ਐਪਲ ਜਿਹੜੇ ਉਹ ਉਸ ਨੂੰ $10 ਮਿਲੀਅਨ ਦਾ ਜਿਹੜਾ ਉਸਨੇ ਚੂਨਾ ਲਾਇਆ, ਕਿਸ ਤਰੀਕੇ ਦੇ ਨਾਲ ਸਮਾਨ ਦੀ ਹੇਰਾ ਫੇਰੀ ਕੀਤੀ, ਕਿੱਦਾਂ ਉਸਨੇ ਦੇਖੋ ਇਸ ਨੂੰ ਇਹ ਕੀਤਾ ਆ। ਸੋ ਇੱਦਾਂ ਹੀ ਆ। ਸੋ ਕਹਿੰਦੇ ਵੀ ਉਨੀ ਦੇਰ ਤੱਕ ਤਾਂ ਨਜ਼ਾਰਾ ਹੀ ਹੁੰਦਾ ਜਿੰਨੀ ਦੇਰ ਤੱਕ ਕੋਈ ਫੜਦਾ ਨਹੀਂ, ਪਰ ਜਦੋਂ FBI ਵਾਲੇ ਨੌਕ ਕਰਦੇ ਤੁਹਾਡੀ ਡੋਰ ਦੇ ਉੱਤੇ, ਪਤਾ ਜਿਹੜਾ ਆ ਉਸ ਹਿਸਾਬ ਦੇ ਨਾਲ ਲੱਗਦਾ ਹੈਗਾ ਆ। ਸੋ ਅਜਿਹੇ ਜਿਹੜੇ ਲੋਕ ਆ, ਜਿੱਦਾਂ ਆਪਾਂ ਦੇਖਦੇ ਆ ਨਾ ਹਰਜੋਤ ਸਿੰਘ ਜੀ, ਪੰਜਾਬੀਆਂ ਦੇ ਵਿੱਚ ਕੁਛ ਲੋਕ ਕਰਕੇ ਤੇ ਨਾਂ ਬਦਨਾਮ ਕਰਦੇ ਆ, ਇਹ ਵੀ ਸਾਰੀ ਕਮਿਊਨਿਟੀ ਦਾ ਅਜਿਹੇ ਲੋਕ ਜਿਹੜੇ ਚੰਗਾ ਨਾਂ ਬਦਨਾਮ ਜਿਹੜਾ ਉਹ ਕਰਨ ਲੱਗੇ ਹੈਗੇ ਆ। ਸੋ IT ਇੰਡਸਟਰੀ 'ਚ ਸਭ ਨੂੰ ਪਤਾ ਹੈ ਵੀ ਬਹੁਤ ਜ਼ਿਆਦਾ ਜਿਹੜੇ ਆ ਭਾਰਤੀ ਮੂਲ ਦੇ ਲੋਕ ਕੰਮ ਕਰਦੇ ਹੈਗੇ ਆ, ਤੇ ਇਹ 10 ਸਾਲਾਂ ਤੋਂ ਜਿਹੜਾ ਉਹ ਰਗੜਾ ਲਾਈ ਜਾ ਰਿਹਾ ਸੀਗਾ। ਸੋ ਆਖਿਰਕਾਰ ਕਾਨੂੰਨ ਦੇ ਦਾੜ ਥੱਲੇ ਇਹ ਆਇਆ ਆ ਤੇ ਹੁਣ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ ਤੇ 5 ਤੋਂ 10 ਸਾਲ 20 ਸਾਲ ਤੱਕ ਦੀ ਜਿਹੜੀ ਸਜ਼ਾ ਹੈ ਉਸਨੂੰ ਹੋ ਸਕਦੀ ਹੈ ਤੇ $5 ਮਿਲੀਅਨ ਦੀ ਜਿਹੜੀ ਪ੍ਰਾਪਰਟੀ ਵੀ ਜ਼ਬਤ ਕਰਦੀ ਹੈਗੀ ਆ। ਚੰਗਾ ਜਿਹੜਾ ਆ ਹਰਜੋਤ ਸਿੰਘ ਜੀ ਇਸ ਦਾ ਮੈਨੂੰ ਲੱਗਦਾ ਵੀ ਉਦਾਹਰਣ ਪੇਸ਼ ਕਰਨਗੇ। ਕੰਪਨੀ ਵੀ ਤਗੜੀ ਆ ਤੇ ਇਹਨਾਂ ਦੇ ਲਾਇਰਸ ਵੀ ਫਿਰ ਜਿਹੜੇ ਇਸ ਹਿਸਾਬ ਦੇ ਨਾਲ ਤਗੜੇ ਹੀ ਹੁੰਦੇ ਆ। ਜੀ, ਇਸ ਤੋਂ ਪਹਿਲਾਂ ਐਪਲ ਨੇ ਇੱਕ ਵਾਰੀ ਆਪਣੇ ਰਹਿ ਚੁੱਕੇ EMPLOYEE ਨੂੰ ਚਾਰਜ ਕੀਤਾ ਸੀ, ਜਦੋਂ ਉਹਦੇ ਤੇ ਚਾਰਜਸ ਲੱਗੇ ਸੀ ਵੀ ਉਸਨੇ ਕੰਪਨੀ ਦੇ ਟ੍ਰੇਡ ਸੀਕ੍ਰੇਟਸ ਨੂੰ ਚੋਰੀ ਕਰਕੇ ਇੱਕ ਜਰਨਲਿਸਟ ਨੂੰ ਦੇ ਦਿੱਤੇ ਸੀ, ਤਾਂ ਕਿ ਜਿਹੜੀ ਉਸਨੇ ਆਪਣੀ ਨਵੀਂ ਕੰਪਨੀ ਬਣਾਈ ਸੀ ਉਹਦੀ ਪੋਜ਼ਿਟਿਵ ਪ੍ਰੈਸ ਕਵਰੇਜ ਮਿਲ ਜਾਏ। ਸੋ ਮਨੀ ਲਾਂਡਰਿੰਗ ਦੇ ਹੇਰਾਫੇਰੀ ਦੇ ਮਾਮਲੇ ਦੇ ਵਿੱਚ ਇਹ ਹੁਣ ਦੂਜਾ EMPLOYEE ਹੈਗਾ ਭਾਰਤੀ ਮੂਲ ਦਾ, ਜਿਸ ਨੂੰ ਚਾਰਜ ਕੀਤਾ ਗਿਆ। ਜੀ, ਇਹ ਕੰਪਨੀ ਦੀ ਜਿਹੜੀ ਗਲੋਬਲ ਸਰਵਿਸ ਸਪਲਾਈ ਚੇਨ ਡਿਪਾਰਟਮੈਂਟ ਦੇ ਵਿੱਚ ਇੱਕ ਬਾਇਰ ਸੀਗਾ, ਜਿਸ ਦੌਰਾਨ ਇਸਨੇ ਇਹ ਸਾਰੀਆਂ ਹੇਰਾ ਫੇਰੀਆਂ ਕੀਤੀਆਂ ਹੈਗੀਆਂ। ਕਥਿਤ ਤੌਰ ਦੇ ਉੱਤੇ ਜਿਹੜੇ ਇਸ ਦੇ ਉੱਤੇ ਹੁਣ ਇਹ ਦੋਸ਼ ਨੇ, ਚਾਰਜਿਸ ਲੱਗ ਚੁੱਕੇ ਨੇ ਤੇ ਹੁਣ ਦੇਖਣਾ ਹੋਊਗਾ ਵੀ ਇਹ ਸਾਬਤ ਹੁੰਦੇ ਨੇ ਜਾਂ ਅੱਗੇ ਕੀ ਇਹ ਮਾਮਲਾ ਬਣਦਾ ਹੈਗਾ।